ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੋ ਤੇ ਕੁਛ ਜਿਹੜੀਆਂ ਹੈਡਲਾਈਨਸ ਆ ਉਹਨਾਂ ਤੇ ਅਸੀਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਸ਼ੇਰਗਿੱਲ ਪਰਿਵਾਰ ਸਲਮਾ ਤੋਂ, ਰਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਸਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਆਪਾਂ ਗੱਲਬਾਤ ਕਰਦੇ ਹਾਂ। ਬਲਤੇਜ ਬੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਰਦੇ ਹੈਗੇ ਆ ਗੱਲਬਾਤ ਜਿਹੜੀਆਂ ਅੱਜ ਦੀਆਂ ਸੁਰਖੀਆਂ ਆ ਪੰਜਾਬ ਦੀਆਂ ਅਖਬਾਰਾਂ ਦੇ ਵਿੱਚ। ਬਰਗਾੜੀ ਕਾਂਡ ਦੇ ਵਿੱਚ ਜਿਹੜੇ ਦੋ ਸਕੇ ਭਰਾ ਸੀਗੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰ ਦਿੱਤਾ ਗਿਆ। ਬਿਲਕੁਲ ਜੀ। ਇਹ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਜਿਹੜੇ ਸੀਗੇ ਜੀ, ਕੱਲ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ। ਪੰਜਾਬ ਪੁਲਿਸ ਨੇ ਇਹ ਗੱਲ ਆਖੀ ਜੀ ਕਿ ਉਹਨਾਂ ਕੋਲੇ ਕੋਈ ਸਬੂਤ ਨਹੀਂਗਾ ਔਰ ਇਹਨਾਂ ਦੀ ਹੁਣ ਲੋੜ ਨਹੀਂ ਹੈ, ਤੇ ਅਦਾਲਤ ਜਿਹੜੀ ਸੀਗੀ ਜੀ ਉਹਨੇ ਰਿਹਾ ਇਹਨਾਂ ਨੂੰ ਕਰਨ ਦੇ ਹੁਕਮ ਦਿੱਤੇ। ਤੇ ਕੱਲ ਦੇਰ ਸ਼ਾਮ ਜਿਹੜਾ ਸੀਗਾ ਇਹਨਾਂ ਨੂੰ ਫਰੀਦਕੋਟ ਦੀ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਗਿਆ। ਜਦੋਂ ਇਹਨਾਂ ਨੂੰ ਰਿਹਾ ਕੀਤਾ ਗਿਆ ਤਾਂ ਉਸ ਟਾਈਮ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ, ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਸੀ, ਉਹ ਫਰੀਦਕੋਟ ਦੀ ਜੇਲ੍ਹ ਦੇ ਬਾਹਰ ਜਿਹੜੀ ਉਹ ਹਾਜ਼ਰ ਸੀਗੀ। ਔਰ ਜਦੋਂ ਇਹ ਸਾਰਾ ਕੁਝ ਹੋਇਆ ਸੀਗਾ, ਸਭ ਨੂੰ ਯਾਦ ਹੈ ਕਿ ਕਿਹੜੇ ਤਰੀਕੇ ਦੇ ਨਾਲ ਇਹਨਾਂ ਦੇ ਉੱਤੇ ਇਹ ਮਾਮਲਾ ਫਿੱਟ ਕੀਤਾ ਗਿਆ ਸੀਗਾ। ਇੱਕ ਸੀਨੀਅਰ ਆਫੀਸਰ ਜਿਹੜਾ ਸੀਗਾ ਜੀ, ਉਹਨੂੰ ਲਾ ਕੇ ਜਿਹੜਾ ਸੱਤਾਧਾਰੀ ਧਿਰ ਦਾ ਚੈਨਲ ਹੈ ਉਹਦੇ ਇੱਕੋ ਰਿਪੋਰਟਰ ਨੂੰ ਸਾਰੀ ਜਿਹੜੀ ਜਾਣਕਾਰੀ ਦੇ ਕੇ, ਤੇ ਨਾਲ ਜਿਹੜੇ ਡਿਪਟੀ ਮੁੱਖ ਮੰਤਰੀ ਦੇ OSD ਨੇ ਉਹ ਬੈਠੇ ਸਨ ਜੀ। ਇਹ ਦੋ ਤਿੰਨ ਗੱਲਾਂ ਆਪਸ ਦੇ ਵਿੱਚ ਮੇਲ ਨਹੀਂ ਸੀ ਖਾਂਦੀਆਂ, ਫਿਰ ਵੀ ਜਿਹੜਾ ਜੀ ਉਹ ਟੁੰਗ ਦਿੱਤਾ ਗਿਆ। ਪਰ ਜਿਹੜਾ ਇਹਦਾ ਵਿਰੋਧ ਸੀਗਾ ਜੀ ਉਹ ਬੜਾ ਜ਼ਬਰਦਸਤ ਹੋਇਆ। ਨਾ ਸਿਰਫ ਸੋਸ਼ਲ ਮੀਡੀਆ ਦੇ ਉੱਤੇ, ਪੰਜਾਬ ਦੇ ਵਿੱਚ ਵੀ ਜਿਹੜਾ ਸੀਗਾ ਜੀ ਉਹ ਜ਼ਬਰਦਸਤ ਜਿਹੜਾ ਸੀਗਾ ਰੋਸ ਪ੍ਰਗਟ ਕੀਤਾ ਗਿਆ ਇਹਨਾਂ ਦੋਨਾਂ ਮੁੰਡਿਆਂ ਦੀ ਗ੍ਰਿਫਤਾਰੀ ਦੇ ਉੱਤੇ। ਜਿਹੜੀ ਪੁਲਿਸ ਕਹਿੰਦੀ ਸੀ, ਜਿਹੜੀ ਸਰਕਾਰ ਕਹਿੰਦੀ ਸੀ ਕਿ ਇਹਨਾਂ ਦੀਆਂ ਤਾਰਾਂ ਵਿਦੇਸ਼ਾਂ ਦੇ ਨਾਲ ਜੁੜਦੀਆਂ ਨੇ, ਵਿਦੇਸ਼ੀ ਹੱਥ ਹੈ ਇਹਦੇ ਪਿੱਛੇ, ISI ਦਾ ਹੱਥ ਹੈ, ਉਹ ਸਾਰਾ ਕੁਝ ਪਤਾ ਨਹੀਂ ਕਿੱਥੇ ਗਿਆ ਜੀ। ਉਹ ਜਿਹੜੀਆਂ ਕੱਚ ਘਰੜ ਦੀਆਂ ਕਾਲ ਸੀਗੀਆਂ ਤੋੜ ਮਰੋੜ ਕੇ ਪੇਸ਼ ਕੀਤੀਆਂ ਹੋਈਆਂ, ਸਿਰਫ ਉਹੀ ਸੀ ਪੁਲਿਸ ਦੇ ਕੋਲੇ। ਅਸਲ ਦੇ ਵਿੱਚ ਪੁਲਿਸ ਦੇ ਕੋਲੇ ਕੁਝ ਵੀ ਨਹੀਂ ਸੀਗਾ। ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਫੇਸਬੁੱਕ ਖਾਤਾ ਅਜੇ ਵੀ ਕੋਈ ਫੋਲ ਲਵੇ ਤਾਂ ਉਹਦੇ ਉੱਤੇ ਉਹਨਾਂ ਦਾ ਸਟੇਟਸ ਲੱਭ ਸਕਦਾ, ਜਿਹੜਾ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੇ ਪਾਇਆ ਸੀਗਾ ਕਿ ਉਹਨਾਂ ਨੇ ਧੰਨਵਾਦ ਕੀਤਾ ਸੀਗਾ ਪ੍ਰਮਾਤਮਾ ਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀ ਜਿਹੜੇ ਨੇ ਉਹ ਫੜੇ ਗਏ ਨੇ। ਇਹਦੇ ਵਿੱਚ ਜਿਹੜਾ ਮੀਡੀਆ ਦਾ ਰੋਲ ਸੀਗਾ ਜੀ, ਉਹ ਵੀ ਕਈ ਕਿਸਮ ਦੇ ਨਾਲ ਜਿਹੜਾ ਜੀ ਉਹ ਕੰਟਰੋਵਰਸ਼ੀਅਲ ਰਿਹਾ। ਜਿਹੜੇ ਚੈਨਲ ਸੀ ਉਹ ਚੁੱਪ ਕੀਤੇ ਰਹੇ, ਕਿਸੇ ਨੇ ਕੁਝ ਜਿਹੜਾ ਜੀ ਉਹੀ ਨਹੀਂ ਵਿਖਾਇਆ। ਅਖਬਾਰਾਂ ਨੇ ਕੁਛ ਇੱਕ ਨੇ ਜਿਹੜਾ ਸੀਗਾ ਜੀ ਉਹ ਡਟਵਾਂ ਸਟੈਂਡ ਜ਼ਰੂਰ ਲਿਆ। ਬਹੁਤੀਆਂ ਨੇ ਜਿਹੜਾ ਸੀਗਾ ਜੀ ਇਹਨਾਂ ਨੂੰ ਕਥਿਤ ਦੋਸ਼ੀ ਵੀ ਨਾ ਲਿਖਿਆ, ਦੋਸ਼ੀ ਜਿਹੜਾ ਸੀ ਉਹ ਲਿਖਿਆ। ਚੰਡੀਗੜ੍ਹ ਤੋਂ ਇੱਕ ਜਿਹੜੀ ਅਪਡੇਟ ਹੁੰਦੀ ਜਿਹੜੀ ਸਾਈਟ ਹੈ ਜਿਹੜੀ ਪੰਜਾਬੀ ਦੀ ਹੈ, ਜਿਹਦਾ ਪਤਾ ਹੀ ਹੈ ਜੀ ਕਿ ਉਹਨਾਂ ਦੀ ਜਿਹੜੀ ਟੇਢੀ ਨਿਗਾਹ ਹੁੰਦੀ ਹੈ ਇਸ ਮਾਮਲੇ ਤੇ, ਉਹਨਾਂ ਨੇ ਇੱਕ ਜਿਹੜੀ ਸੱਤਰ ਲਿਖੀ ਸੀਗੀ। ਉਹ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇਹ ਦੋਨੋਂ ਜਿਹੜੇ ਭਰਾ ਨੇ ਲਾਈ ਡਿਟੈਕਟਰ ਟੈਸਟ ਕਰਵਾਉਣ ਤੋਂ ਭੱਜ ਰਹੇ ਨੇ। ਇਹ ਲਫ਼ਜ਼ ਉਹਨਾਂ ਨੇ ਜਿਹੜਾ ਲਿਖਿਆ ਸੀਗਾ ਬਿਨਾਂ ਇਹ ਜਾਣੇ ਤੋਂ ਕਿ ਇਸ ਕੇਸ ਦੀ ਅਸਲੀਅਤ ਜਿਹੜੀ ਉਹ ਕੀ ਹੈ। ਹੁਣ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਜੀ ਉਹ ਨਹੀਂ ਬੋਲੂਗਾ, ਕੋਈ ਵੀ ਕੁਝ ਜਿਹੜਾ ਜੀ ਉਹ ਨਹੀਂ ਕਹੂਗਾ। ਆਈ ਥਿੰਕ ਇਹ ਲੋਕਾਂ ਦੀ ਜਿੱਤ ਹੈ, ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜ ਰਹੇ ਲੋਕਾਂ ਦੀ ਜਿਹੜੀ ਹੈ ਜੀ ਉਹ ਜਿੱਤ ਕਹੀ ਜਾ ਸਕਦੀ ਹੈ। ਨਹੀਂ ਤਾਂ ਅਦਰਵਾਈਜ਼ ਜੇ ਦੌਰ ਜਿਹੜਾ ਸੀ ਉਹ 82-83 ਵਾਲਾ ਹੁੰਦਾ ਤਾਂ ਸ਼ਾਇਦ ਹੋ ਸਕਦਾ ਸੀਗਾ ਜੀ ਇਹਨਾਂ ਦੀ ਕਹਾਣੀ ਜਿਹੜੀ ਉਹ ਕੁਝ ਹੋਰ ਹੁੰਦੀ। ਪਰ ਲੋਕਾਂ ਨੇ ਇਹਨਾਂ ਦੋਨਾਂ ਨੌਜਵਾਨਾਂ ਨੂੰ ਜਿਹੜਾ ਜੀ ਉਹ ਬਚਾ ਲਿਆ ਜਿਹੜੇ ਬੇਕਸੂਰ ਸਨ। ਇਹ ਤਾਂ ਹੁਣ ਗੱਲ ਤਾਂ ਜਿਹੜੀ ਹੈ ਜੀ ਇਹ ਠੋਕ ਵਜਾ ਕੇ ਕਹੀ ਜਾ ਸਕਦੀ ਹੈ ਨਾ, ਹਾਲਾਂਕਿ ਅਸੀਂ ਤਾਂ ਪਹਿਲੇ ਦਿਨ ਤੋਂ ਜਿਹੜਾ ਜੀ ਇਹ ਕਹਿੰਦੇ ਆ ਕਿ ਇਹ ਬੇਕਸੂਰ ਨੇ। ਜੀ ਬਿਲਕੁਲ। ਤੇ ਅੱਗੇ ਆਪਾਂ ਜੀ ਪੰਜਾਬ ਦੀ ਪੁਲਿਸ ਦੀ ਗੱਲ ਕਰੀਏ ਕਿ ਪੰਜਾਬ ਪੁਲਿਸ ਦੇ ਅੱਗੇ ਪੰਜਾਬ ਸਰਕਾਰ ਝੁਕੀ। ਇਹ ਜਿਹੜਾ CBI ਨੂੰ ਦਿੱਤਾ ਗਿਆ ਅੱਧ ਪਚੱਧਾ ਜਿਹਾ ਕੇਸ, ਉਹਦੇ ਵਿੱਚ ਜਿਹੜੀ ਸਰਕਾਰ ਹੈ ਉਹ CBI ਨੂੰ ਜਿਹੜੀ ਹੈ ਜੀ ਉਹਨੇ ਜਾਂਚ ਜਿਹੜੀ ਪੁਲਿਸ ਵਾਲਿਆਂ ਦੀ ਜਿਹੜੀ ਸੀਗੀ ਗੋਲੀ ਜਿਹੜੀ ਚਲਾਈ ਸੀ ਉਹ ਨਹੀਂ ਦਿੱਤੀ। ਇੱਥੇ ਨੇਪਾਲ ਦੇ ਵਿੱਚ ਕੱਲ ਵਿਖਾਵਾ ਕਰ ਰਹੇ ਸੀਗੇ ਲੋਕ, ਉੱਥੇ ਫਾਇਰਿੰਗ ਹੋਈ, ਇੱਕ ਭਾਰਤੀ ਹਲਾਕ ਹੋਇਆ 19 ਸਾਲਾਂ ਦਾ। ਬਹੁਤ ਮਾੜੀ ਗੱਲ ਹੈ, ਪੁਲਿਸ ਦੀ ਗੋਲੀ ਦੇ ਨਾਲ ਇਹ ਜਿਹੜਾ ਜੀ ਹਲਾਕ ਹੋਇਆ। ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਝੱਟ ਦੇਣੀ ਆਪਣੇ ਹਮ ਰੁਤਬਾ ਨੂੰ ਫੋਨ ਕੀਤਾ ਨੇਪਾਲ ਦੇ ਵਿੱਚ ਕਿ ਗਲਤ ਕੀਤਾ। ਉਹਨਾਂ ਨੇ ਨੇਪਾਲ ਦੇ ਸਫੀਰ ਨੂੰ ਤਲਬ ਕਰ ਲਿਆ ਕਿ ਇਹਦੇ ਜਵਾਬਦੇਹੀ ਦਿੱਤੀ ਜਾਵੇ ਕਿ ਕਿਉਂ ਕਿਸੇ ਦੀ ਏਦਾਂ ਮੌਤ ਹੋਈ ਹੈ।
ਪੰਜਾਬ ਦੇ ਵਿੱਚ 2 ਮੌਤਾਂ ਹੋਈਆਂ ਪੁਲਿਸ ਦੀ ਗੋਲੀ ਦੇ ਨਾਲ, AK-47 ਦੇ ਨਾਲ। ਪ੍ਰਧਾਨ ਮੰਤਰੀ ਚੁੱਪ ਰਹੇ, ਨਾ ਮੁੱਖ ਮੰਤਰੀ ਨੂੰ ਤਲਬ ਕੀਤਾ ਗਿਆ, ਨਾ ਡਿਪਟੀ ਮੁੱਖ ਮੰਤਰੀ ਨੂੰ ਤਲਬ ਜਿਹੜਾ ਸੀਗਾ ਉਹ ਕੀਤਾ ਗਿਆ। ਹੁਣ ਫਿਰ ਜਿਹੜੀ ਪੰਜਾਬ ਸਰਕਾਰ ਹੈ ਉਹਨੇ ਪੁਲਿਸ ਆਫੀਸਰ ਜਿਹੜੇ ਨੇ ਉਹ ਬਚਾ ਲਏ ਨੇ, ਜਿਨ੍ਹਾਂ ਨੇ ਇੱਥੇ ਜਿਹੜੀ ਸਿੱਧੀ ਗੋਲੀ ਆ ਉਹ ਚਲਾਈ ਹੈ। ਉਹਨਾਂ ਦਾ ਕੋਈ ਉੱਥੇ ਲੈਣਾ ਦੇਣਾ ਨਹੀਂ ਸੀਗਾ। ਉਸ ਜਗ੍ਹਾ ਦੇ ਉੱਤੇ ਜਾ ਕੇ ਜਾਣ ਬੁੱਝ ਕੇ ਭੇਜ ਕੇ ਜਿਹੜੇ ਜੀ ਉਹ ਡਾਇਰੈਕਟ ਗੋਲੀਆਂ ਚਲਵਾਈਆਂ ਗਈਆਂ। ਪੁਲਿਸ ਦੀ ਗੋਲੀ ਦੇ ਨਾਲ ਮਰਨ ਵਾਲੇ ਜਿਹੜੇ ਨੇ ਜੀ, ਉਹਨਾਂ ਦੀ ਅੱਖ ਦੇ ਥੱਲਿਓਂ ਗੋਲੀ ਜਿਹੜੀ ਵੱਜ ਕੇ ਦਿਮਾਗ ਥਾਣੀ ਨਿਕਲਦੀ ਹੈ। ਉਹ ਸਿੱਧੀ ਗੋਲੀ ਪੁਲਿਸ ਕਦੀ ਚਲਾਉਂਦੀ ਨਹੀਂ ਹੁੰਦੀ। AK-47 ਜਿਹੜੀ ਹੈ ਜੀ ਉਹ ਲੋਕਾਂ ਦੇ ਵਾਸਤੇ ਨਹੀਂ ਹੁੰਦੀ, ਇੱਥੇ ਵਰਤੀ ਗਈ। ਹੁਣ ਉਹਨਾਂ ਦੀ ਸਕਿਨ ਜਿਹੜੀ ਹੈ ਜੀ ਉਹ ਸੇਵ ਕਰਨ ਦੇ ਵਾਸਤੇ ਸਰਕਾਰ ਜਿਹੜੀ ਹੈ ਉਹਨੇ ਫੇਰ ਕੋਸ਼ਿਸ਼ ਕੀਤੀ ਹੈ। ਜਿਹੜੀ CBI ਨੂੰ ਜਾਂਚ ਦਿੱਤੀ ਗਈ ਹੈ ਉਹ 3 ਘਟਨਾਵਾਂ ਦੀ ਦਿੱਤੀ ਗਈ ਹੈ। ਜਿਹੜੀ ਬੇਅਦਬੀ ਵਾਲਾ ਮਾਮਲਾ ਉਹਦੇ ਵਿੱਚ ਇਹ ਸ਼ਾਮਲ ਨਹੀਂ ਕੀਤਾ ਗਿਆ, ਜਿਹਨੂੰ ਲੈ ਕੇ ਇਸ ਵੇਲੇ ਜਿਹੜਾ ਜੀ ਉਹ ਵੱਖ-ਵੱਖ ਥਾਵਾਂ ਤੋਂ ਆਵਾਜ਼ਾਂ ਜਿਹੜੀਆਂ ਦੀ ਉਹ ਉੱਠ ਰਹੀਆਂ ਨੇ। ਵੱਖ-ਵੱਖ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਇਹ ਕਹਿੰਦੀਆਂ ਨੇ ਕਿ ਇਹ ਵੀ ਜਾਂਚ ਇਹਦੇ ਵਿੱਚ ਸ਼ਾਮਲ ਕੀਤੀ ਜਾਣੀ ਚਾਹੀਦੀ ਸੀ। ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਨੇ ਗੋਲੀ ਕਾਂਡ ਸੰਬੰਧੀ CBI ਜਾਂਚ ਦੀ ਲੋੜ ਹੀ ਨਹੀਂ ਹੈ। ਉਹ ਲੋੜ ਕਿਉਂ ਨਹੀਂ ਹੈ? ਸ਼ਾਇਦ ਉਹ ਸਮਝਦੇ ਨੇ ਕਿ ਉਹਨਾਂ ਨੇ ਆਪ ਹੀ ਜਿਹੜਾ ਜੀ ਉਹ ਇਨਸਾਫ ਕਰਤਾ। ਜਦੋਂ ਹੁਣ ਇਹਨਾਂ ਮੁੰਡਿਆਂ ਦੀ ਜਿਹੜੀ ਆ ਜੀ ਉਹ ਰਿਹਾਈ ਹੋਈ ਆ, ਉਦੋਂ ਪਹਿਲਾਂ ਤੁਸੀਂ ਚੱਲ ਜਾਓ, ਜੇ ਸਾਰੀਆਂ ਘਟਨਾਵਾਂ ਦੇ ਉੱਤੇ ਇੱਕ ਛੋਟੀ ਜਿਹੀ ਝਾਤ ਮਾਰੀਏ, ਸਰਸੇ ਵਾਲੇ ਨੂੰ ਮਾਫੀ ਵਾਪਸ, 5 ਪਿਆਰਿਆਂ ਦੀ ਮੁਅੱਤਲੀ ਵਾਪਸ, ਮੁੰਡਿਆਂ ਦੀ ਗ੍ਰਿਫਤਾਰੀ, ਹੁਣ ਮੁੰਡੇ ਜਿਹੜੇ ਜੀ ਉਹ ਰਿਹਾ ਕਰਤੇ ਗਏ। ਹਰ ਗੱਲ ਦੇ ਉੱਤੇ ਸਰਕਾਰ ਤੇ ਪੁਲਿਸ ਜਿਹੜੀ ਆ ਜੀ ਉਹ ਝੂਠੀ ਪੈ ਰਹੀ ਹੈ, ਪਰ ਪੁਲਿਸ ਨੂੰ ਬਚਾਉਣ ਦੇ ਵਾਸਤੇ ਸਰਕਾਰ ਅਜੇ ਵੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਜੀ। ਤੇ ਅੱਗੇ ਆਪਾਂ ਜੇ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਦੀ, ਉਹਨੇ ਸਾਰੀ ਵਾਗਡੋਰ ਆਪਣੇ ਹੱਥਾਂ 'ਚ ਲੈ ਲਈ ਜੀ। ਇਸ ਵੇਲੇ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਵਾਗਡੋਰ ਹੈ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਪਣੇ ਹੱਥਾਂ 'ਚ ਲੈ ਲਈ ਹੈ। ਉਹਨਾਂ ਨੂੰ ਲੱਗਦਾ ਹੈ ਕਿ ਪਿਛਲੇ ਦਿਨਾਂ ਤੋਂ ਜਿਹੜਾ ਸਾਰਾ ਕੁਝ ਹੱਥਾਂ ਦੇ ਵਿੱਚੋਂ ਸਰਕਾਰ ਦੇ ਜਿਹੜਾ ਨਿਕਲ ਗਿਆ, ਉਹਦੇ ਪਿੱਛੇ ਸ਼ਾਇਦ ਜਿਹੜਾ ਇਹ ਸੀਗਾ ਕਿ ਜਿਹੜਾ ਵਿਭਾਗ ਹੈ, ਸੱਤਾ ਜਿਹੜੀ ਹੈ ਉਹਦੇ ਉੱਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਪਕੜ ਢਿੱਲੀ ਨਹੀਂ ਸੀ ਪਈ, ਬਲਕਿ ਖਤਮ ਹੋ ਗਈ ਸੀ ਬਿਲਕੁਲ। ਜਿਹਦੇ ਕਰਕੇ ਜਿਹੜੇ ਫੈਸਲੇ ਲਏ ਗਏ, ਉਹ ਚਾਹੇ ਸਰਸੇ ਵਾਲੇ ਨੂੰ ਮਾਫੀ ਵਾਲਾ ਹੋਵੇ, ਗੋਲੀ ਚਲਾਉਣ ਵਾਲਾ ਹੋਵੇ, ਉਸ ਤੋਂ ਬਾਅਦ ਇਹ ਗ੍ਰਿਫਤਾਰੀਆਂ ਵਾਲਾ ਹੋਵੇ, ਤੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਸੌਦੇ ਵਾਲੇ ਸਾਹਿਬ ਦੀ ਚਿੱਠੀ ਦੇ ਕੇ ਪਿੰਡਾਂ ਦੇ ਵਿੱਚ ਤੋਰਿਆ ਹੋਵੇ ਕਿ ਇਹਦਾ ਪ੍ਰਚਾਰ ਕਰੋ, ਇੱਕ ਕਿਸਮ ਦੇ ਨਾਲ ਡੇਰੇ ਦਾ ਹੀ ਪ੍ਰਚਾਰ ਸੀਗਾ। ਇਹ ਸਾਰੇ ਮਾਮਲੇ ਜਿਹੜੇ ਸੀਗੇ ਉਹ ਜਿਹੜੇ ਤਰੀਕੇ ਨਾਲ ਹੈਂਡਲ ਕੀਤੇ ਗਏ, ਉੱਥੋਂ ਜਿਹੜੀ ਸਾਰੀ ਕਹਾਣੀ ਆ ਉਹ ਵਿਗੜੀ ਹੈ। ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਪਣੇ ਹੱਥ ਦੇ ਵਿੱਚ ਇਹ ਵਾਗਡੋਰ ਜਿਹੜੀ ਹੈ ਜੀ ਇੱਕ ਵਾਰੀ ਫੇਰ ਲਈ ਹੈ। ਉਹ ਇਹ ਸਮਝਦੇ ਨੇ ਕਿ 10 ਤਰੀਕ ਨੂੰ ਜਿਹੜਾ ਸਰਬੱਤ ਖਾਲਸਾ ਹੋਣਾ, ਉਹਨੂੰ ਉਹਦੇ ਕਾਟ ਦੇ ਵਾਸਤੇ ਤੇ ਪੰਥਕ ਜਥੇਬੰਦੀਆਂ ਦੇ ਵੱਲੋਂ ਦਿੱਤੇ ਜਾ ਰਹੇ ਪ੍ਰੋਗਰਾਮ ਜਿਹੜੇ ਨੇ ਉਹਨਾਂ ਨੂੰ ਕੱਟਣ ਦੇ ਵਾਸਤੇ ਹੁਣ ਉਹਨਾਂ ਦੀ ਜਿਹੜੀ ਸ਼ਾਤਰ ਕਿਸਮ ਦੀ ਸਿਆਸਤ ਹੈ, ਸ਼ਾਇਦ ਉਹਦੀ ਫੇਰ ਜਿਹੜੀ ਹੈ ਜੀ ਉਹ ਜ਼ਰੂਰਤ ਪੈ ਗਈ ਹੈ। ਹੁਣ 5 ਵਾਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਹੋਰੀ ਇਹਦੇ ਉੱਤੇ ਮੁੜ ਕੇ ਆਪਣੀ ਪਕੜ ਕਾਇਮ ਕਰ ਸਕਦੇ ਨੇ? ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਜੀ। ਉਹਦਾ ਇਹ ਹੈ ਕਿ ਜਿੰਨੀ ਕਹਾਣੀ ਉਹਦੇ ਹੱਥੋਂ ਨਿਕਲ ਚੁੱਕੀ ਹੋਈ ਹੈ, ਮੁੜ ਕੇ ਵਾਪਸ ਜਿਹੜੀ ਜੀ ਆਉਣੀ ਉਹ ਬੜੀ ਔਖੀ ਹੈ। ਪਰ ਉਹ ਸ਼ਾਤਰ ਸਿਆਸਤਦਾਨ ਮੰਨੇ ਜਾਂਦੇ ਨੇ, ਕੋਈ ਨਾ ਕੋਈ ਘੁਣਤਰਤਾ ਜਿਹੜੀ ਹੈ ਜੀ ਉਹ ਕੱਢਣਗੇ। ਇਹ ਵੀ ਕਿਹਾ ਜਾ ਰਿਹਾ ਜੀ ਕਿ 5 ਪਿਆਰਿਆਂ ਦੀ ਮੁਅੱਤਲੀ ਤੇ ਉਸ ਤੋਂ ਬਾਅਦ ਇਹਦੇ ਆਰਡਰ ਰੱਦ, ਤੇ ਜਿਹੜੇ ਇਹ ਮੁੰਡਿਆਂ ਦੀ ਜਿਹੜੀ ਰਿਹਾਈ ਹੈ ਉਸ ਤੋਂ ਬਾਅਦ ਅਗਲੀ ਜਿਹੜੀ ਗਾਜ ਹੈ ਜੀ ਉਹ ਡਿੱਗ ਸਕਦੀ ਹੈ 5 ਸਿੰਘ ਸਾਹਿਬਾਨ ਦੇ ਉੱਤੇ। ਔਰ ਇਹਨਾਂ ਦੇ ਬਾਰੇ ਤਕਰੀਬਨ ਫੈਸਲਾ ਜਿਹੜਾ ਜੀ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਕਰ ਚੁੱਕੇ ਨੇ। ਸਿਰਫ ਇਹਨੂੰ ਐਲਾਨ ਕਰਨਾ ਬਾਕੀ ਜਿਹੜਾ ਦੱਸਿਆ ਜਾ ਰਿਹਾ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਕਿਸੇ ਟਾਈਮ ਵੀ ਇਹ ਐਲਾਨ ਕੀਤਾ ਜਾ ਸਕਦਾ ਤੇ ਕੀਤਾ ਵੀ ਅਗਲੇ 2 ਦਿਨਾਂ ਦੇ ਵਿੱਚ ਹੀ ਜਾਊਗਾ, ਤਾਂ ਕਿ ਸਰਬੱਤ ਖਾਲਸਾ ਜਿਹੜਾ ਜੀ ਉਹਨੂੰ ਕੱਟਿਆ ਜਾ ਸਕੇ ਜੀ। ਹਾਂ ਬਿਲਕੁਲ ਜੀ, ਜਿਸ ਤਰ੍ਹਾਂ ਸਾਡਾ ਪਹਿਲਾਂ ਵੀ ਖਦਸ਼ਾ ਸੀ ਕਿ 5 ਪਿਆਰੇ ਤੋਰੇ ਹੋਏ ਆ, ਕੋਈ ਨਾ ਕੋਈ ਕੰਮ ਜ਼ਰੂਰ ਹੈ ਇਹਨਾਂ ਨੂੰ, ਉਹਨਾਂ ਦੇ ਪਿੱਛੇ। ਤੇ ਅੱਗੇ ਆਪਾਂ ਜੀ ਗੱਲ ਕਰਦੇ ਹਾਂ ਦਿੱਲੀ ਦੇ ਵਿੱਚ ਜੋ ਕਤਲੇਆਮ ਸੀ ਉਸ ਦੇ ਚਰਚੇ ਬਿਹਾਰ ਚੋਣਾਂ। ਬਿਲਕੁਲ ਜੀ, ਐਕਚੁਅਲੀ ਚੋਣਾਂ ਬਿਹਾਰ 'ਚ ਹੋ ਰਹੀਆਂ ਨੇ। ਦੰਗਿਆਂ ਦਾ ਜਿਹੜਾ ਦੀ ਚਰਚਾ ਉਹ ਦਿੱਲੀ ਦੇ ਵਿੱਚ ਤੇ ਮੁਲਕ ਦੇ ਵਿੱਚ ਜਿਹੜਾ ਦੀ ਉਹ ਹੋ ਰਿਹਾ। ਨਿਰਸੰਦੇਹ ਇਹ ਕਤਲੇਆਮ ਜਿਹੜਾ ਸੀਗਾ ਜੀ, ਇਹਦੀ ਤੇ ਗੁਜਰਾਤ ਦੇ ਦੰਗਿਆਂ ਦੀ ਗੱਲ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ। ਪਰ ਜਿਹੜੀ ਇੱਕ ਮੇਰੇ ਖਿਆਲ ਪੰਜਾਬੀ ਰੇਡੀਓ USA ਦੇ ਪੇਜ ਦੇ ਉੱਤੇ ਵੀ ਸਾਂਝੀ ਕੀਤੀ ਹੈ ਜਿਹੜੀ ਇੱਕ ਤੁਸੀਂ ਵੀਡੀਓ ਅਰਵਿੰਦ ਕੇਜਰੀਵਾਲ ਦੀ, ਉਸ ਕਿਸਮ ਦਾ ਸਟੈਂਡ ਤਾਂ ਕਿਸੇ ਲੀਡਰ ਨੇ ਨਹੀਂ ਲਿਆ। ਜਿਹੜੇ ਨਰਿੰਦਰ ਮੋਦੀ ਹੋਰੀ ਨੇ ਉਹਨਾਂ ਨੇ ਜਿਹੜੀ ਇਹਦੀ ਇਹ ਗੱਲ ਆਖੀ ਹੈ ਕਿ ਜਿਹੜੀ ਅਸਹਿਣਸ਼ੀਲਤਾ ਦੀ ਗੱਲ ਕਰ ਰਹੀ ਕਾਂਗਰਸ 1984 ਦੇ ਕਤਲੇਆਮ ਨੂੰ ਕਿਉਂ ਭੁੱਲਦੀ ਹੈ, ਜਿਹਦੇ ਵਿੱਚ ਸਿੱਖ ਉਹਨਾਂ ਨੇ ਕੋਹ ਕੇ ਮਾਰੇ ਸਨ। ਕਾਂਗਰਸ ਨੇ ਇਹਦਾ ਜਵਾਬ ਦਿੰਦਿਆਂ ਕਿਹਾ
ਕਿ 1984 ਜੋ ਚੇਤਾ ਕਰਾਉਂਦੇ ਹੋ 2002 ਵੀ ਚੇਤਾ ਕਰ ਲਓ। ਗੁਜਰਾਤ ਦੇ ਦੰਗਿਆਂ ਦੇ ਵਿੱਚ ਕੀ ਕੁਝ ਹੋਇਆ ਸੀਗਾ। ਦੋਨੋਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਸਿਆਸੀ ਰੋਟੀਆਂ ਸੇਕ ਰਹੀਆਂ ਨੇ, ਕੋਈ 1984 ਦੇ ਉੱਤੇ ਤੇ ਕੋਈ 2002 ਦੇ ਉੱਤੇ। ਇਹਦੇ ਵਿੱਚੋਂ ਨਿਕਲਿਆ ਕਿ ਨਾ ਨਰਿੰਦਰ ਮੋਦੀ ਹੋਰਾਂ ਨੇ ਦੱਸਿਆ ਕਿ ਉਹਨਾਂ ਦੀ ਸਰਕਾਰ ਵੀ ਬਣਿਆ ਹੁਣ 1.25 ਸਾਲ ਹੋ ਗਿਆ। 1984 ਦੇ ਵਿੱਚ ਵਾਪਰੀਆਂ ਜਿਹੜੀਆਂ ਘਟਨਾਵਾਂ ਸੀ ਇਹਦੇ ਬਾਰੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕੀ ਕਰ ਲਿਆ ਇਹਦੇ ਬਾਰੇ, ਤੇ ਨਾ ਕਾਂਗਰਸ ਜਿਹੜੀ ਹੈ ਜੀ ਉਹ ਦੱਸ ਸਕੀ ਹੈ ਕਿ ਸੈਂਟਰ ਦੇ ਵਿੱਚ 10 ਸਾਲ ਸੱਤਾ ਭੋਗ ਕੇ ਉਹ ਚਲੇਗੀ। ਗੁਜਰਾਤ ਦੇ ਵਿੱਚ ਦੰਗਿਆਂ ਦੇ ਬਾਰੇ ਉਹਨਾਂ ਨੇ ਕੀ ਕੀਤਾ, ਸ਼ਾਇਦ ਇਨਸਾਫ ਤਾਂ ਦੋਹਾਂ ਜਗ੍ਹਾ ਦੇ ਉੱਤੇ ਕਿਸੇ ਨੂੰ ਨਹੀਂ ਮਿਲਿਆ ਜੀ। ਜੀ ਤੇ ਅੱਗੇ ਜੇ ਆਪਾਂ ਵਨ ਰੈਂਕ ਵਨ ਪੈਨਸ਼ਨ ਦੀ ਗੱਲ ਕਰੀਏ ਤਾਂ ਜਿਹੜੇ ਨੀਮ ਫੌਜੀ ਆ ਉਹ ਵੀ ਉਸ ਦੇ ਵਿੱਚ ਆਣ ਕੇ ਮੈਦਾਨ 'ਚ ਨਿੱਤਰ ਗਏ। ਇਹ ਵਨ ਰੈਂਕ ਵਨ ਪੈਨਸ਼ਨ ਜਿਹੜਾ ਜੀ ਇਹ ਮਸਲਾ ਉੱਥੇ ਹੀ ਖੜਾ। ਜਿਹੜੇ ਫੌਜੀ ਸਨ, ਜਿਹੜੇ ਉਹਨਾਂ ਨੇ ਧਰਨੇ ਵਗੈਰਾ ਲਾਏ ਸਨ, ਉਦੋਂ ਇੱਕ ਵਾਰੀ ਲੱਗਿਆ ਸੀਗਾ ਕਿ ਗੱਲ ਜਿਹੜੀ ਹੈ ਉਹ ਬਣ ਸਕਦੀ ਹੈ, ਪਰ ਕੇਂਦਰ ਦੀ ਸਰਕਾਰ ਨੇ ਤਕਰੀਬਨ ਹੱਥ ਹਾਲ ਦੀ ਘੜੀ ਜਿਹੜਾ ਉਹ ਪਿੱਛੇ ਹੀ ਖਿੱਚਿਆ ਹੋਇਆ ਜੀ। ਹੁਣ ਸਾਬਕਾ ਫੌਜੀਆਂ ਤੋਂ ਬਾਅਦ ਜਿਹੜੇ ਨੀਮ ਫੌਜੀ ਦਲਾਂ ਦੇ ਜਿਹੜੇ ਰਿਟਾਇਰਡ ਲੋਕ ਨੇ ਉਹਨਾਂ ਨੇ ਵੀ ਇੱਕ ਰੈਂਕ ਇੱਕ ਪੈਨਸ਼ਨ ਤਹਿਤ ਮਿਲਣ ਵਾਲੇ ਲਾਭ ਤੇ ਹੋਰ ਸਹੂਲਤਾਂ ਜਿਹੜੀਆਂ ਨੇ ਜੀ ਉਹਨੂੰ ਲੈ ਕੇ ਜੰਤਰ ਮੰਤਰ ਦੇ ਉੱਤੇ ਧਰਨੇ ਤੇ ਬਹਿ ਗਏ ਨੇ ਜੀ। ਇਹਦੇ ਵਿੱਚ ਕੇਂਦਰੀ ਰਿਜ਼ਰਵ ਪੁਲਿਸ, BSF, ITBP, CISF ਤੇ ਸਸ਼ਸਤਰ ਸੀਮਾ ਬਲ ਦੇ ਜਿਹੜੇ ਸਾਬਕਾ ਅਧਿਕਾਰੀ ਨੇ ਉਹ ਸ਼ਾਮਲ ਨੇ ਜੀ। ਉਹਨਾਂ ਨੇ ਕਿਹਾ ਕਿ 4 ਨਵੰਬਰ ਤੱਕ ਇਹ ਧਰਨਾ ਜਾਰੀ ਰਹੂਗਾ। ਜਥੇਬੰਦੀ ਕਹਿੰਦੀ ਹੈ ਕਿ ਇਹ ਜਿਹੜੀਆਂ ਪੈਰਾਮਿਲਟਰੀ ਫੋਰਸਸ ਨੇ ਇਹਨਾਂ ਦੇ ਜਵਾਨ ਜਿਹੜੇ ਨੇ ਉਹ ਵੀ ਸੁਰੱਖਿਆ ਬਲਾਂ ਦੇ ਵਾਂਗ ਫੌਜ ਵਾਂਗ ਜਾਨ ਤਲੀ ਤੇ ਧਰ ਕੇ ਆਪਣੀ ਡਿਊਟੀ ਜਿਹੜੀ ਨਿਭਾਉਂਦੇ ਨੇ। ਇਸ ਕਰਕੇ ਵਨ ਰੈਂਕ ਵਨ ਪੈਨਸ਼ਨ ਦਾ ਉਹਨਾਂ ਨੂੰ ਵੀ ਲਾਭ ਜਿਹੜਾ ਜੀ ਉਹ ਮਿਲਣਾ ਚਾਹੀਦਾ। ਮੰਗ ਉਹਨਾਂ ਦੀ ਸਹੀ ਹੈ, ਪਰ ਇਹ ਹੈ ਕਿ ਜਿਹੜੀ ਸਰਕਾਰ ਫੌਜੀਆਂ ਨੂੰ ਅਜੇ ਵਨ ਰੈਂਕ ਵਨ ਪੈਨਸ਼ਨ ਨਹੀਂ ਦੇ ਰਹੀ, ਉਹ ਪੈਰਾਮਿਲਟਰੀ ਫੋਰਸਸ ਦੇ ਵਿੱਚੋਂ ਰਿਟਾਇਰ ਹੋਏ ਇਹਨਾਂ ਜਿਹੜੇ ਜਵਾਨ ਨੇ ਉਹਨਾਂ ਦੇ ਵਾਸਤੇ ਕਿਵੇਂ ਜਿਹੜਾ ਜੀ ਉਹ ਮੰਨ ਜਾਊਗੀ। ਇੰਨਾ ਜ਼ਰੂਰ ਹੈ ਕਿ ਕੇਂਦਰ ਦੀ ਸਰਕਾਰ ਦੀ ਗਲੇ ਦੀ ਹੱਡੀ ਜਿਹੜਾ ਜੀ ਇਹ ਜ਼ਰੂਰ ਬਣ ਗਿਆ ਮਸਲਾ, ਜਿਹਦੇ ਕਰਕੇ ਕਿਉਂਕਿ ਪਹਿਲਾਂ ਸਿਰਫ ਫੌਜੀ ਸਾਬਕਾ ਫੌਜੀ ਇਹਦੇ ਉੱਤੇ ਬੈਠੇ ਸਨ, ਹੁਣ ਜਿਹੜੇ ਪੈਰਾਮਿਲਟਰੀ ਫੋਰਸਸ ਦੇ ਵਿੱਚੋਂ ਆਏ ਹੋਏ ਲੋਕ ਨੇ ਉਹ ਵੀ ਜਦੋਂ ਆ ਗਏ ਨੇ ਤੇ ਨਿਰਸੰਦੇਹ ਇਸ ਜਿਹੜੀ ਇਹਨਾਂ ਦੀ ਮੰਗ ਸੀ ਉਹਨੂੰ ਜ਼ੋਰਦਾਰ ਹੋਣਾ ਜ਼ਰੂਰ ਮਿਲੂਗਾ ਜੀ। ਜੀ ਤੇ ਕਿਹੜੀ ਮੰਗ ਹੈ ਜਿਹੜੀ ਜੀ ਮੁਹਿੰਮ ਕਰਨੀ ਪੈਂਦੀ ਆ ਤਾਂ ਕਿਤੇ ਮੰਨੀਆਂ ਜਾਂਦੀਆਂ। ਅੱਗੇ ਗੱਲ ਆਪਾਂ ਬਾਦਲਾਂ ਦੇ ਨਾਲ ਧੂਆਂ ਦੇ ਜਿਹੜੇ ਬੱਦਲ ਆ ਪਰਾਲੀ ਦੇ ਨਾਲ ਹੋਏ ਆ ਉਸ ਦੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਕਾਲੇ ਬੱਦਲ ਆਏ ਹੋਏ। ਬਿਲਕੁਲ ਜੀ, ਇਸ ਵੇਲੇ ਪੰਜਾਬ ਦੇ ਵਿੱਚ ਤੁਰਨਾ ਔਖਾ ਹੋਇਆ ਪਿਆ ਜੀ। ਤੁਸੀਂ ਹੈਰਾਨ ਹੋਵੋਗੇ, ਜਿਹੜਾ ਦੁਪਹਿਰੇ 1:30-2 ਵਜੇ ਜਿਹੜਾ ਜੀ ਗੱਡੀ ਦੀਆਂ ਲਾਈਟਾਂ ਚਲਾਉਣੀਆਂ ਪੈਂਦੀਆਂ ਨੇ ਜੀ। ਇੰਨਾ ਹਨੇਰਾ ਕੱਲ ਜਿਹੜਾ ਜੀ ਉਹ ਛਾਇਆ ਹੋਇਆ ਸੀ ਸਮੁੱਚੇ ਪੰਜਾਬ ਦੇ ਵਿੱਚ। ਕੋਈ ਸੂਰਜ ਨਾਮੋ ਨਿਸ਼ਾਨ ਜਿਹੜਾ ਉਹ ਨਹੀਂ ਸੀਗਾ ਜੀ। ਥਾਂ ਦੇ ਉੱਤੇ ਪਰਾਲੀ ਜਿਹੜੀ ਹੈ ਜੀ ਉਹਨੂੰ ਅੱਗ ਲਾਈ ਹੋਈ ਆ ਕਿਸਾਨਾਂ ਨੇ। ਕਿਸਾਨਾਂ ਨੂੰ ਬਥੇਰਾ ਹਰ ਪੱਖੋਂ ਜਿਹੜਾ ਜੀ ਸਮਝਾ ਕੇ ਦੇਖ ਲਿਆ, ਹਰ ਵਰਗ ਨੇ ਸਮਝਾ ਕੇ ਉਹਨਾਂ ਨੂੰ ਦੇਖ ਲਿਆ ਜੀ, ਪਰ ਉਹ ਇਹ ਗੱਲ ਮੰਨਣ ਦੇ ਵਾਸਤੇ ਤਿਆਰ ਨਹੀਂ। ਪੰਜਾਬ ਦੇ ਵਿੱਚ ਇਸ ਪਰਾਲੀ ਨੂੰ ਅੱਗ ਲੱਗਣ ਦੀ ਵਜ੍ਹਾ ਕਰਕੇ ਸਕਿਨ ਦੀਆਂ ਬਿਮਾਰੀਆਂ, ਸਾਹ ਦੀ ਬਿਮਾਰੀ ਤੇ ਇਸ ਕਿਸਮ ਦੀਆਂ ਕਈ ਬਿਮਾਰੀਆਂ ਜਿਹੜੀਆਂ ਜੀ ਉਹ ਲੋਕਾਂ ਨੂੰ ਹੋ ਰਹੀਆਂ ਨੇ। ਹਾਦਸੇ ਜਿਹੜੇ ਜੀ ਉਹਨਾਂ ਦੇ ਵਿੱਚ ਬਹੁਤ ਵਾਧਾ ਹੋਇਆ ਕਿਉਂਕਿ ਧੂਏ ਦੇ ਨਾਲ ਅੱਗੇ ਦਿਸਦਾ ਕੁਛ ਨਹੀਂ ਗਾ ਤੇ ਫਿਰ ਜਿਹੜਾ ਜੀ ਉਹ ਵੱਜ ਕੇ ਮਰ ਰਹੇ ਨੇ ਲੋਕ ਵਹੀਕਲ ਦੇ ਵਿੱਚ ਜੀ। ਕਿਸਾਨ ਜਿਹੜਾ ਜੀ ਉਹਨੂੰ ਕਾਹਲੀ ਪਈ ਹੋਈ ਆ ਛੇਤੀ ਤੋਂ ਛੇਤੀ ਕਣਕ ਬੀਜਣ ਦੀ, ਜਿਹਦੇ ਕਰਕੇ ਉਹ ਹਰ ਸਾਲ ਪਰਾਲੀ ਨੂੰ ਅੱਗ ਲਾਉਂਦਾ। ਜਦੋਂ ਕਿ ਪਰਾਲੀ ਜਿਹੜੀ ਆ ਪਰ ਏਕੜ ਦੇ ਹਿਸਾਬ ਦੇ ਨਾਲ 3000 ਤੋਂ ਲੈ ਕੇ 5000 ਰੁਪਏ ਕਿੱਲੇ ਦੇ ਹਿਸਾਬ ਦੇ ਨਾਲ ਵਿਕਦੀ ਆ ਜੇ ਉਹ ਉਹਨੂੰ ਬੰਨ ਕੇ ਜਿਹੜਾ ਜੀ ਇਕੱਠੀ ਕਰਕੇ ਉਹ ਵੇਚੇ। ਪਰ ਉਹ ਇਹਦਾ ਲਾਹਾ ਨਹੀਂ ਲੈਣਾ ਚਾਹੁੰਦਾ ਜੀ ਇਸ ਪੱਖੋਂ, ਬਲਕਿ ਸਿਰਫ ਅੱਗ ਲਾ ਕੇ ਜਿਹੜਾ ਜੀ ਉਹ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦਾ। ਨਾਸਾ ਨੇ ਵੀ ਪਿਛਲੇ ਸਾਲ ਇੱਕ ਤਸਵੀਰ ਜਿਹੜੀ ਜਾਰੀ ਕੀਤੀ ਸੀ ਜਿਹਦੇ ਵਿੱਚ ਪੰਜਾਬ ਜਿਹੜਾ ਉਹ ਬਲ ਰਿਹਾ ਦਿਖਾਇਆ ਸੀਗਾ। ਇਸ ਧੂਏ ਦਾ ਅਸਰ ਜਿਹੜਾ ਜੀ ਉਹ ਨਾ ਸਿਰਫ ਪੰਜਾਬ, ਹਰਿਆਣੇ ਦੇ ਵਿੱਚੋਂ ਨਿਕਲ ਰਿਹਾ ਧੂਆਂ ਜਿਹੜਾ ਜੀ ਇਹ ਇਕੱਠਾ ਹੋ ਕੇ ਦਿੱਲੀ ਵੱਲ ਨੂੰ ਜਾ ਰਿਹਾ ਔਰ ਦਿੱਲੀ ਦੇ ਵਿੱਚ ਵੀ ਜਿਹੜਾ ਜੀ ਇਸ ਧੂਏ ਦਾ ਅਸਰ ਉਹ ਵੇਖਿਆ ਜਾ ਸਕਦਾ, ਜਿੱਥੇ ਕਿ ਪੋਲਿਊਸ਼ਨ ਜਿਹੜਾ ਜੀ ਉਹ ਪਿਛਲੇ 24 ਘੰਟਿਆਂ ਤੋਂ ਕਾਫੀ ਅਪ ਹੋਇਆ ਪਿਆ ਜੀ। ਜੀ ਤੇ ਜੇ ਅੱਗੇ ਜੀ ਡੇਂਗੂ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਡੇਂਗੂ ਨੇ ਵੀ ਬੜਾ ਆਪਣਾ ਜ਼ੋਰ ਫੜਿਆ ਹੋਇਆ ਜੀ। ਡੇਂਗੂ ਜਿਹੜਾ ਜੀ ਉਹ ਘਟਣ ਦਾ ਨਾਂ ਨਹੀਂ ਲੈ ਰਿਹਾ। ਉਹ ਵੈਸੇ ਜਦੋਂ ਠੰਡ ਹੋ ਜਾਂਦੀ ਹੈ ਥੋੜੀ ਤੇ ਇਹ ਡੇਂਗੂ ਦਾ ਪ੍ਰਕੋਪ ਘਟ ਜਾਂਦਾ। ਅਜੇ ਜਿਹੜਾ ਜੀ ਕੁਝ ਬਹੁਤਾ ਘਟਿਆ ਨਹੀਂ ਗਾ ਜੀ। ਇਸ ਵੇਲੇ ਪੰਜਾਬ ਨੂੰ ਮਧੋਲ ਕੇ ਜਿਹੜਾ ਜੀ ਉਹ ਰੱਖਿਆ ਹੋਇਆ। ਪਿਛਲੇ ਸਾਲਾਂ ਦੇ ਨਾਲੋਂ ਡੇਂਗੂ ਜਿਹੜਾ ਜੀ ਉਹਦਾ ਬਹੁਤ
ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਹੋਇਆ ਜੀ। 23,036 ਮਰੀਜ਼ ਜਿਹੜੇ ਨੇ ਉਹ ਹਸਪਤਾਲਾਂ ਦੇ ਵਿੱਚ ਦਾਖਲ ਹੋਏ ਨੇ। 23 ਮਰੀਜ਼ਾਂ ਦੀ ਮੌਤ ਜਿਹੜੀ ਆ ਜੀ ਉਹ ਹੁਣ ਤੱਕ ਹੋਈ ਦੱਸੀ ਜਾਂਦੀ ਹੈ। ਮਾਲਵੇ ਦੇ ਜ਼ਿਲ੍ਹੇ ਬਠਿੰਡਾ, ਲੁਧਿਆਣਾ, ਪਟਿਆਲਾ ਸਭ ਤੋਂ ਵੱਧ ਇਹਦੀ ਮਾਰ ਦੇ ਵਿੱਚ ਆਏ ਨੇ। ਬਠਿੰਡੇ 'ਚ ਕੋਈ 2024, ਲੁਧਿਆਣੇ ਦੇ ਵਿੱਚ 1900, ਪਟਿਆਲੇ ਦੇ ਵਿੱਚ ਕੋਈ 1225 ਦੇ ਕਰੀਬ ਜਿਹੜੇ ਮਰੀਜ਼ ਨੇ ਉਹਨਾਂ ਨੂੰ ਡੇਂਗੂ ਦੀ ਪੁਸ਼ਟੀ ਜਿਹੜੀ ਆ ਜੀ ਉਹ ਹੋਈ ਹੈ। ਬਾਕੀ ਸ਼ਹਿਰਾਂ ਦੇ ਵਿੱਚ ਵੀ ਪ੍ਰਕੋਪ ਜਿਹੜਾ ਉਹ ਘੱਟ ਨਹੀਂ ਹੈ। ਇਹਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਾਉਣ ਵਾਲੇ ਜਿਹੜੇ ਲੋਕ ਨੇ ਉਹ ਸ਼ਾਮਲ ਨਹੀਂ। ਇਹ ਅੰਕੜੇ ਜਿਹੜੇ ਨੇ ਜਿੰਨੇ ਕੁ ਸਰਕਾਰ ਤੱਕ ਪਹੁੰਚਦੇ ਨੇ, ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹ ਦੇ ਦਿੰਦੇ ਨੇ, ਉਹੀ ਨੇ। ਜਿਹੜੇ ਅੰਕੜੇ ਦਿੰਦੇ ਹੀ ਨਹੀਂ ਪ੍ਰਾਈਵੇਟ ਹਸਪਤਾਲਾਂ ਵਾਲੇ, ਜਾਂ ਜਿਹੜੇ ਲੋਕ ਓੜ-ਪੋੜ ਕਰਾਉਂਦੇ ਫਿਰਦੇ ਨੇ, RMP ਡਾਕਟਰ ਉਹਨਾਂ ਤੋਂ ਇਲਾਜ ਕਰਾਈ ਜਾਂਦੇ ਨੇ, ਜਾਂ ਦੇਸੀ ਦੂਸੀ ਦਵਾਈਆਂ ਜਿਹੜੀਆਂ ਖਾਂਦੇ ਨੇ, ਉਹ ਇਹਦੇ ਵਿੱਚ ਸ਼ਾਮਲ ਨਹੀਂ। ਜੇ ਉਹ ਜੋੜ ਲਏ ਜਾਣ ਤਾਂ ਅੰਕੜੇ ਡਰਾਉਣ ਵਾਲੇ ਨੇ। ਬੱਕਰੀ ਦਾ ਦੁੱਧ ਕਹਿੰਦੇ ਜੀ ਇਹਦੇ ਵਾਸਤੇ ਕਾਫੀ ਕਾਰਗਰ ਸਾਬਤ ਹੁੰਦਾ, ਕਿਉਂਕਿ ਜਿਹੜੇ ਪਲੇਟਲੇਟਸ ਉਹ ਘਟ ਜਾਂਦੇ ਨੇ। ਬੱਕਰੀ ਦਾ ਦੁੱਧ ਜਿਹੜਾ 40-50 ਰੁਪਏ ਕਿਲੋ ਪਹਿਲਾਂ ਮਿਲ ਜਾਂਦਾ ਸੀਗਾ ਜੀ ਇੱਥੇ, ਤੁਸੀਂ ਹੈਰਾਨ ਹੋਵੋਗੇ ਪੰਜਾਬ ਦੇ ਵਿੱਚ ਇਸ ਵੇਲੇ ਬੱਕਰੀ ਦਾ ਦੁੱਧ 1000 ਰੁਪਏ ਕਿਲੋ ਤੱਕ ਪਹੁੰਚਿਆ ਹੋਇਆ ਜੀ। ਜੀ 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 ਬਿਲਕੁਲ। ਤੇ ਅੱਗੇ ਆਪਾਂ ਜੀ ਅਕਾਲੀ ਭਾਜਪਾ ਸਰਕਾਰ ਦੀ ਗੱਲ ਕਰੀਏ ਤੇ ਇਹਨਾਂ ਦਾ ਜਿਹੜੇ ਸਬੰਧ ਸੀਗੇ ਬੜੇ ਮਿੱਠੇ ਸੀਗੇ, ਤਾਂ ਹੁਣ ਕੜਤਣ ਵੱਲ ਐਕਚੁਅਲੀ ਜੀ ਰੋਜ਼ ਕੋਈ ਨਾ ਕੋਈ ਜਿਹੜੀ ਇਹਦੀ ਨਵੀਂ ਖਬਰ ਜਿਹੜੀ ਉਹ ਆਈ ਜਾਂਦੀ ਆ। ਇਸੇ ਸੰਦਰਭ 'ਚ ਜਿਹੜੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਜੀ ਤੇ ਹਰਿਆਣੇ ਦੇ ਵਿੱਚ ਜਾ ਕੇ ਇਨੈਲੋ ਦੀ ਰੈਲੀ 'ਚ ਬੋਲ ਆਏ ਕਿ ਹਰਿਆਣੇ ਦੇ ਵਿੱਚ ਤਾਂ 11 ਸਾਲ ਤੋਂ ਸਰਕਾਰ ਹੈ ਨਹੀਂ, 10 ਸਾਲ ਉਹਨਾਂ ਨੇ ਕਾਂਗਰਸ ਦੇ ਗਿਣੇ, ਇੱਕ BJP ਵਾਲਾ ਗਿਣ ਲਿਆ। ਤੋ ਉਹਨੂੰ ਲੈ ਕੇ ਜਿਹੜਾ ਜੀ ਕਾਫੀ ਕੜਵਾਹਟ ਜਿਹੜੀ ਹੋ ਰਹੀ ਹੈ। ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਕਿ ਸਾਡਾ ਜਿਹੜਾ ਸਮਝੌਤਾ ਉਹ ਪੰਜਾਬ ਦੇ ਵਿੱਚ ਹੀ ਹੈ BJP ਦੇ ਨਾਲ, ਬਾਹਰ ਅਸੀਂ ਜੋ ਮਰਜ਼ੀ ਕਰ ਸਕਦੇ, ਜੋ ਮਰਜ਼ੀ ਬੋਲ ਸਕਦੇ ਆ। ਤੇ ਫਿਰ ਦਿੱਲੀ ਦੇ ਵਿੱਚ ਕਾਹਦੇ ਲਈ ਗੱਦੀ ਲਈ ਬੈਠੇ ਨੇ, ਇਹ ਨਹੀਂ ਉਹਨਾਂ ਨੇ ਜਿਹੜਾ ਜੀ ਉਹ ਦੱਸਿਆ। ਇੱਥੇ ਜਿਹੜੇ ਪੰਜਾਬ ਦੇ ਵਿੱਚ BJP ਦੇ ਮੰਤਰੀ ਨੇ ਮਦਨ ਮੋਹਨ ਮਿੱਤਲ, ਉਹ ਬੋਲੀ ਜਾਂਦੇ ਨੇ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ। ਨਾਲ ਦੀ ਨਾਲ ਫੀਤੇ ਵੀ ਕੱਟੀ ਜਾਂਦੇ ਨੇ। ਇਉਂ ਲੱਗਦਾ ਜੀ ਕਿ ਦੋਵੇਂ ਰਲ ਮਿਲ ਕੇ ਜਿਹੜੀ ਆ ਉਹ ਖੇਡ ਖੇਡੀ ਜਾ ਰਹੇ ਨੇ, ਲੋਕਾਂ ਨੂੰ ਕੁਝ ਦਿਖਾ ਰਹੇ ਨੇ। ਅੰਦਰੂਨੀ ਜਿਹੜਾ ਜੀ ਉਹ ਇਹ ਕਿਹਾ ਜਾ ਸਕਦਾ ਕਿ ਉਹ ਬਿਲਕੁਲ ਇੱਕ ਨੇ। ਸ਼ਾਇਦ ਉਹਦਾ ਰੀਜ਼ਨ ਜਿਹੜਾ ਜੀ ਉਹ ਇਹ ਹੈ ਕਿ ਦੋਨੋਂ ਸੱਤਾ ਦੇ ਭੁੱਖੇ ਨੇ ਔਰ ਸੱਤਾ ਦੇ ਨਾਲ ਜੁੜ ਕੇ ਰਹਿਣਾ ਚਾਹੁੰਦੇ ਨੇ। BJP ਦੇ ਕਿਸੇ ਮੰਤਰੀ ਨੇ ਇੱਕ ਸਿੰਗਲ ਵੀ ਜਿਹੜੀ ਲਾਈਨ ਹੈ ਉਹ ਨਹੀਂ ਬੋਲੀ ਜੋ ਕੁਝ ਪੰਜਾਬ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ, ਪੰਜਾਬ ਦੇ ਵਿੱਚ ਜਿਹੜੀਆਂ ਬੇਅਦਬੀ ਹੋਈ ਹੈ, ਜਾਂ ਲੋਕ ਸੜਕਾਂ ਤੇ ਆਏ ਨੇ, ਜਾਂ ਜਿਹੜੇ ਗੋਲੀ ਦੇ ਨਾਲ ਮਾਰੇ ਗਏ ਸਨ, ਇਹਦੇ ਬਾਰੇ ਕੁਝ ਵੀ ਜਿਹੜਾ ਜੀ ਕੋਈ ਅੱਖਰ ਤੱਕ ਵੀ ਇਹਨਾਂ ਨੇ BJP ਵਾਲਿਆਂ ਨੇ ਜਿਹੜਾ ਨਹੀਂ ਬੋਲਿਆ। ਜਿੱਥੋਂ ਇਹ ਸਿੱਧ ਤਕਰੀਬਨ ਹੁੰਦਾ ਜੀ ਕਿ ਇਹ ਸਾਰੇ ਰਲ ਮਿਲ ਕੇ ਜਿਹੜੀ ਆ ਜੀ ਉਹ ਖੇਡ ਰਹੇ ਨੇ। ਤੇ ਜੀ ਰੋਸ ਮਾਰਚ ਅੱਜ ਹੋਵੇਗਾ। ਇਹ ਅੱਜ ਜਿਹੜਾ ਜੀ ਸੱਦਾ ਦਿੱਤਾ ਗਿਆ ਪੰਥਕ ਜਥੇਬੰਦੀਆਂ ਦੇ ਵੱਲੋਂ, ਔਰ ਇਹ ਜਿਹੜਾ ਜੀ ਆਖਿਆ ਗਿਆ 3 ਘੰਟੇ ਦੇ ਵਾਸਤੇ ਜਿਹੜਾ ਜੀ ਉਹ ਆਓ ਇੱਥੇ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਨਿਕਲ ਕੇ, ਔਰ ਜਿਹੜਾ ਜੀ ਵਿਰੋਧ ਕੀਤਾ ਜਾਵੇ ਸਰਕਾਰ ਦਾ, ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਜਿਹੜੀਆਂ ਲੋਕਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਨੇ ਉਹਦਾ। ਕਾਲੀਆਂ ਝੰਡੀਆਂ ਲੈ ਕੇ ਲੋਕਾਂ ਨੂੰ ਪਿੰਡਾਂ, ਕਸਬਿਆਂ, ਸ਼ਹਿਰਾਂ ਦੇ ਵਿੱਚ ਜਿਹੜਾ ਜੀ ਉਹ ਨਿਕਲਣ ਦੇ ਵਾਸਤੇ ਆਖਿਆ ਗਿਆ। ਔਰ ਇਹ ਵੀ ਕਿਹਾ ਗਿਆ ਜੀ ਕਿ ਕੋਈ ਵਿਅਕਤੀ ਜਿਹੜਾ ਜੀ ਉਹ ਟ੍ਰੈਫਿਕ ਨਾ ਰੋਕੇ ਤਾਂ ਕਿ ਲੋਕਾਂ ਨੂੰ ਜਿਹੜੀ ਆ ਜੀ ਉਹ ਮੁਸ਼ਕਲ ਨਾ ਆਵੇ। ਅੱਜ ਦੇ ਦਿਨ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਲੋਕਾਂ ਦੇ ਸੜਕਾਂ ਦੇ ਉੱਤੇ ਨਿਕਲਣ ਦੀ ਜਿਹੜੀ ਆ ਜੀ ਉਹ ਆਸ ਹੈ। ਜਿਹੜੇ ਪਿਛਲੇ ਕਈ ਦਿਨਾਂ ਤੋਂ ਧਰਨੇ ਜਿਹੜੇ ਉਹ ਲਾ ਕੇ ਸੜਕਾਂ ਦੇ ਉੱਤੇ ਬੈਠੇ ਰਹੇ ਨੇ। ਸੋ ਇਹ ਜਿਹੜੀ ਮੁੰਡਿਆਂ ਦੀ ਰਿਹਾਈ ਵੀ ਹੋਈ ਹੈ ਜੀ 2 ਦੀ, ਸ਼ਾਇਦ ਇਹਦੇ ਨਾਲ ਲੋਕਾਂ ਨੂੰ ਜਿਹੜਾ ਜੀ ਉਹ ਹੋਰ ਬੂਸਟ ਮਿਲੂਗਾ, ਜਿਹੜੇ ਕਿ ਵੱਡੀ ਗਿਣਤੀ ਦੇ ਵਿੱਚ ਸੜਕਾਂ ਦੇ ਉੱਤੇ ਅੱਜ ਨਿਕਲ ਸਕਦੇ ਨੇ। ਥਾਂ ਥਾਂ ਦੇ ਉੱਤੇ ਜਿਹੜੀ ਆ ਉਹ ਪੁਲਿਸ ਤਾਇਨਾਤ ਕੀਤੀ ਗਈ ਹੈ, ਜਦੋਂ ਕਿ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਨੇ ਇਹ ਸੱਦਾ ਦਿੱਤਾ ਜੀ ਕਿ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਜੀ ਉਹ ਰਹਿ ਕੇ ਜਿਹੜਾ ਜੀ ਲੋਕਾਂ ਨੇ ਰੋਸ ਪ੍ਰਗਟ ਕਰਨਾ। ਪਰ ਫਿਰ ਵੀ ਸਰਕਾਰ ਨੇ ਥਾਂ ਥਾਂ ਜਿਹੜੀ ਆ ਜੀ ਉਹ ਪੁਲਿਸ ਲਾਈ ਹੋਈ ਆ। ਦੇਖਦੇ ਆ ਜੀ ਕਿ ਕੀ ਬਣਦਾ ਅਗਲੇ ਕੁਝ ਤਕਰੀਬਨ 3 ਕੁ ਘੰਟਿਆਂ ਤੱਕ, ਕਿਉਂਕਿ ਜਿਹੜਾ ਸਮਾਂ ਉਹ ਇਸ ਵੇਲੇ ਚੱਲ ਰਿਹਾ ਜੀ, ਲੋਕ ਸੜਕਾਂ ਦੇ ਉੱਤੇ ਨਿਕਲੇ ਹੋਏ ਨੇ ਜੀ। ਤੇ ਜੀ ਅੱਗੇ ਆਜ਼ਨਾਮਾ ਜੀ ਕੁਝ ਇਸ ਤਰ੍ਹਾਂ ਕੇ ਹੁੰਦੇ ਠੱਗਾਂ ਨੇ ਕਦੀ ਨਾ ਹਲ ਵਾਹੁਣੇ, ਠੱਗੀ ਮਾਰ ਲੈਣੀ ਬੁੱਤਾ ਸਾਰ ਲੈਣਾ। ਹੁੰਦੇ ਠੱਗਾਂ ਨੇ ਕਦੀ ਹਲ ਵਾਹੁਣੇ, ਠੱਗੀ ਮਾਰ ਲੈਣੀ ਬੁੱਤਾ ਸਾਰ ਲੈਣਾ। ਕਿਧਰੇ ਕੋਈ ਅਵੇਸਲਾ ਨਜ਼ਰ ਆਵੇ ਉਹਨੂੰ ਗੱਲਾਂ ਦੇ ਨਾਲ ਹੈ ਚਾਰ ਲੈਣਾ। ਅਗਲੇ ਬਣ ਕੇ ਮੱਛੀਆਂ ਫੜਨ ਜਾਣਾ, ਸੱਚੇ ਸੰਤ ਜਿਹਾ ਭੇਸ ਧਾਰ ਲੈਣਾ। ਸ਼ਕਲ ਮੇਮਣੇ ਤੋਂ ਵੱਧ ਕੇ ਰੱਖ ਭੋਲੀ, ਮੌਕਾ ਵੇਖ ਸ਼ਿਕਾਰ ਫਿਰ ਮਾਰ ਲੈਣਾ। ਜਿੰਨੀ ਦੇਰ ਸ਼ਿਕਾਰ ਨਹੀਂ ਚੱਬ ਹੇਠਾਂ, ਕਾਂਟਾ ਉਸ ਮੂਹਰੇ ਕੋਈ ਗੱਡਣਾ ਨਹੀਂ। ਜਿੰਨੀ ਦੇਰ ਸ਼ਿਕਾਰ ਨਹੀਂ ਚੱਬ ਹੇਠਾਂ, ਕਾਂਟਾ ਉਸ ਮੂਹਰੇ ਕੋਈ ਗੱਡਣਾ ਨਹੀਂ। ਲੱਗਾ ਦਾ ਤਾਂ ਕੱਢਣੀ ਕਸਰ ਪੂਰੀ,
ਉਦਾਂ ਸਾਹ ਵੀ ਜ਼ੋਰ ਦਾ ਛੱਡਣਾ ਨਹੀਂ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।